ਅਮੀ ਜੀ ਦੇਖ ਲਓ ਵਕਤ ਕਿੰਨੀ ਜਲਦੀ ਬਦਲ ਜਾਂਦਾ ਅਮੀ ਜੀ। ਹਾਂਜੀ ਹਾਂਜੀ ਅਮੀ ਆ ਹੁਣ ਦੀਆਂ ਗੱਲਾਂ ਬਚਪਨ ਦੀਆਂ ਗੱਲਾਂ ਮੈਨੂੰ ਹਾਲੇ ਤੱਕ ਵੀ ਯਾਦ ਆ ਅਮੀ ਜੀ। ਹਾਂਜੀ ਅਮੀ ਜਿਹੜੇ ਹਾਲ ਬੰਦੇ ਸੀ ਆ ਬੋਲਦਾਂ ਤੇ ਢੱਗਿਆਂ ਤੇ ਬੰਦੇ ਹੁੰਦੇ ਸੀ ਅਮੀ ਜੀ। ਹਾਂਜੀ ਹਾਂਜੀ ਅਮੀ ਗੱਡੇ ਜੋੜਨੇ ਆ ਲੱਕੜ ਦੇ ਪੜੂਆਂ ਵਾਲੇ ਅਮੀ ਜੀ, ਹਾਂਜੀ ਹਾਂਜੀ ਉਹਨਾਂ ਤੇ ਪੱਠੇ ਲੈ ਕੇ ਆਣੇ ਅਮੀ ਜੀ। ਹਾਂਜੀ ਅਮੀ ਗੇਰ ਤੇ ਪੱਠੇ ਕੁਤਰਨੇ ਉਹ ਵੀ ਬੋਲਦਾਂ ਦੇ ਨਾਲ ਢੱਗਿਆਂ ਦੇ ਨਾਲ ਅਮੀ ਜੀ। ਹਾਂਜੀ ਹਾਂਜੀ ਹਾਲ ਸੁਹਾਗਾ ਸਾਰਾ ਕੁਝ ਅਮੀ ਜੀ ਢੱਗਿਆਂ ਦੇ ਨਾਲ ਹੀ ਕਰਦੇ ਸੀ ਅਮੀ ਜੀ। ਹਾਂਜੀ ਅਮੀ ਸਵੇਰ ਨਾ ਜਲਦੀ ਉੱਠਣਾ ਤੇ ਉੱਠ ਕੇ ਅਮੀ ਢੱਗੇ ਲੈ ਕੇ ਤੇ ਖੇਤਾਂ ਨੂੰ ਨਿਕਲ ਜਾਣਾ ਅਮੀ ਜੀ। ਪੋਤੇ ਖੇਤਾਂ ਨੂੰ ਬਾਅਦ ਵਿੱਚ ਨਿਕਲਣਾ ਜੀ ਅਮੀ ਜੀ। ਪਹਿਲਾਂ ਪੁੱਤ ਬੰਦਿਆਂ ਨੇ ਉੱਠਣਾ, ਨਮਾਜ਼ ਵਜੂ ਕਰਨਾ, ਨਮਾਜ਼ ਪੜ੍ਹਨੀ, ਜੀ ਜੀ ਅਮੀ ਜੀ। ਕੁਰਾਨ ਪਾਕ ਪੜ੍ਹਨਾ, ਘਰਦਿਆਂ ਨੂੰ ਬੱਚਿਆਂ ਨੂੰ ਕਹਿਣਾ ਫਟਾਫਟ ਨਮਾਜ਼ ਦਾ ਟਾਈਮ ਹੋ ਗਿਆ। ਜੀ ਅਮੀ ਜੀ। ਤੇ ਫਿਰ ਢੱਗਿਆਂ ਨੂੰ ਪੱਠੇ ਪਾਉਣੇ, ਜੀ ਅਮੀ ਜੀ। ਫਿਰ ਹੁੱਕਿਆਂ 'ਚ ਅੱਗ ਪਾਉਣੀ, ਜੀ ਅਮੀ ਜੀ। ਫਿਰ ਢੱਗਿਆਂ ਦੇ ਉੱਤੇ ਟੱਲਾ ਟੁੱਲਾ ਫੇਰ ਕੇ ਖਰਖਰਾ ਫੇਰ ਕੇ ਸਵਾਰ ਕੇ ਜੀ ਅਮੀ ਜੀ। ਫਿਰ ਉਹਨਾਂ ਦੇ ਘੁੰਗਰੂ ਪਾਉਣੇ। ਵਾਹ 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 ਵਾਕਈ ਘੁੰਗਰੂ ਵੀ ਹੁੰਦੇ ਸੀ ਅਮੀ ਹਾਂ ਜੀ। ਘੁੰਗਰੂ ਪਾਉਣੇ। ਜੀ ਅਮੀ ਜੀ। ਤੇ ਜਦ ਤੱਕ ਬੁੜੀਆਂ ਨੇ ਫਟਾਫਟ ਲੱਸੀ ਲੈ ਆਉਣੀ ਘਰੜ, ਹਾਂਜੀ ਅਮੀ ਜੀ। ਉਹ ਲਿਆ ਕੇ ਨਾ ਇੱਕ ਇੱਕ ਗਿਲਾਸ ਤਿੰਨਾਂ ਪਾਵਾਂ ਦਾ ਗਿਲਾਸ ਹੁੰਦਾ ਸੀਗਾ ਹਾਂਜੀ ਅਮੀ ਜੀ। ਕਿ ਜਿਹੜਾ ਕਹਿਣਾ ਲੈ ਪੀ ਜਾ ਪੀਵੋ ਤੁਸੀਂ। ਜੀ ਜੀ ਅਮੀ ਜੀ। ਉਹਨਾਂ ਨੇ ਲੱਸੀ ਦਾ ਗਿਲਾਸ ਪੀਣਾ। ਅਮੀ ਜੀ ਦੇਖ ਲਓ ਕਿ ਸਵੇਰ ਉੱਠ ਕੇ ਸਭ ਤੋਂ ਪਹਿਲੇ ਤਾਂ ਡੰਗਰਾਂ ਨੂੰ ਪੱਠੇ ਪਾਉਂਦੇ ਸੀਗੇ। ਪੱਠੇ ਪਾਉਂਦੇ ਸੀ, ਕਹਿੰਦੇ ਸੀ ਇਹਨਾਂ ਨੂੰ ਲੈ ਕੇ ਤੁਰਨਾ। ਵਾਹ ਵਾਹ ਵਾਹ। ਇਹ ਵਿਚਾਰੇ ਕੀ ਕਰੂਗੇ ਭੁੱਖੇ। ਉਹ ਤਾਂ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਨਾ ਢੱਗਿਆਂ ਦਾ ਖਿਆਲ ਕਰਦੇ ਸੀਗੇ ਕਿ ਜਿਹਦੀ ਗਾਈ ਬੱਚਾ ਦਿੰਦੀ ਸੀ ਕਹਿੰਦੇ ਸੀ ਲੈ ਵੇ ਮਾਸ਼ਾਅੱਲਾ ਸਾਡੇ ਤਾਂ ਬੱਚਾ ਗਾਈ ਨੇ ਦਿੱਤਾ। ਵਾਹ ਵਾਹ ਵਾਹ। ਇੰਨਾ ਢੱਗਿਆਂ ਦਾ ਬੰਦਿਆਂ ਨੂੰ ਚਾਹ ਹੁੰਦਾ ਸੀਗਾ ਅਮੀ ਜੀ। ਹਾਂਜੀ ਤੇ ਸਵੇਰ ਅਮੀ ਲੈ ਕੇ ਨਿਕਲ ਜਾਣਾ। ਹਾਂਜੀ ਅਮੀ ਉਹਨਾਂ ਹੀ ਢੱਗਿਆਂ ਤੇ ਅਮੀ ਦੇਖ ਲਓ ਵੇਲਣਾ ਚਲਾਣਾ। ਹਾਂਜੀ ਉਹਨਾਂ ਢੱਗਿਆਂ ਤੇ ਅਮੀ ਜੀ ਹਲ ਬਾਣੇ, ਹਾਂਜੀ ਉਹਨਾਂ ਢੱਗਿਆਂ ਦੇ ਨਾਲ ਹੀ ਅਮੀ ਗੇਰ ਜੋੜ ਲੈਣਾ ਪੱਠੇ ਕੁਤਰਨੇ ਜੀ। ਹਾਂਜੀ ਹਾਂਜੀ ਤੇ ਪੁੱਤ ਉਹਨਾਂ ਨਾਲ ਨਹੀਂ, ਹਾਂਜੀ ਜਿਹੜੇ ਗੇਰ ਵਾਲੇ ਹੁੰਦੇ ਸੀ ਨਾ, ਹਾਂਜੀ ਅਮੀ ਜੀ, ਉਹਨੂੰ ਪੱਠੇ ਕੁਤਰਨੇ ਵਾਲੇ ਨੂੰ ਨਹੀਂ ਜਾਣਾ ਬਸ। ਅੱਛਾ ਅਲੱਗ ਅਲੱਗ ਜੋਗਾ ਹੁੰਦੀਆਂ ਸੀ। ਅਲੱਗ ਅੱਛਾ ਅੱਛਾ ਅੱਛਾ। ਤੇ ਜਿਹੜਾ ਬੇਲਣੇ ਵਾਲੇ ਸੀ ਉਹਨਾਂ ਨੂੰ ਬੇਲਣੇ ਜੋੜਨੇ ਵਾਸਤੇ ਰੱਖ ਲੈਣਾ। ਜੀ ਅਮੀ ਜੀ। ਜਿਹੜੇ ਹਲ ਬਾਉਣੇ ਵਾਲੇ ਸੀਗੇ ਉਹ ਢੱਗੇ ਹਲ ਬਾਉਣੇ ਵਾਸਤੇ ਰੱਖ ਲੈਣੇ। ਵਾਹ 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 ਵਾਹ। ਅਮੀ ਜੀ ਦੇਖ ਲਓ ਉਹ ਜ਼ਮਾਨਾ ਸੀ ਅਮੀ ਜਦੋਂ ਵੇਲਣਾ ਚੱਲਦੇ ਹੋਣਾ ਨਾ ਅਮੀ ਜੀ, ਤੇ ਰਾਈ ਨੂੰ ਵੀ ਆਵਾਜ਼ ਮਾਰ ਲੈਣੀ ਵੀ ਆਜੋ ਰੋਜ਼ ਸ਼ੋ ਪੀ ਲਓ ਅਮੀ ਜੀ। ਹਾਂਜੀ ਹਾਂਜੀ। ਨਾਲ ਲੱਸੀ ਵੀ ਰੱਖੀ ਹੋਣੀ। ਜਿੰਨੇ ਪੁੱਤ ਬੇਲਣਾ ਜੋੜਨਾ ਨਾ ਢੱਗਿਆਂ ਨੇ ਜੋੜਨਾ। ਜੀ ਅਮੀ ਜੀ। ਤੇ ਉਹਨਾਂ ਨੇ ਢੱਗਿਆਂ ਦਾ ਘੁੰਗਰੂ ਪਾਏ ਹੋਣੇ, ਛਣ ਢੱਗੇ ਕਰਦੇ ਹੋਣੇ। ਜੀ ਅਮੀ ਤੇ ਜੀ। ਜਿਹੜੇ ਰਾਈ ਵੀ ਦੇਖ ਕੇ ਕਹਿੰਦੇ ਹੁੰਦੇ ਸੀ ਉਹ ਢੱਗੇ ਦੇਖੋ ਕੀ ਸੋਹਣੇ ਚੱਲਦੇ। ਅਮੀ ਸ਼ੌਕ ਹੁੰਦਾ ਸੀ ਨਾ ਅਮੀ, ਸ਼ੌਕ ਦੀ ਗੱਲ ਆ ਪਿੰਡ ਦੇ ਵਿੱਚ ਅਮੀ ਰਾਤ ਨੂੰ ਬੈਠਣਾ ਭਲਵਾਨਾਂ ਦੇ ਨਾ। ਹਾਂਜੀ ਅਮੀ ਢੱਗਿਆਂ ਦੀਆਂ ਗੱਲਾਂ ਹੋਣੀਆਂ। ਬਾਦਸ਼ਾਹਾਂ ਦੇ ਬੈਠਣਾ ਉੱਥੇ ਵੀ ਢੱਗਿਆਂ ਦੀਆਂ ਗੱਲਾਂ ਹੋਣੀਆਂ। ਥੜਿਆਂ ਤੇ ਬੰਦਿਆਂ ਨੇ ਇਕੱਠੇ ਬੈਠ ਕੇ ਨਾ ਅਮੀ ਸ਼ੌਕ ਕਰਨਾ। ਫਿਰ ਅਮੀ ਦੜਾਉਂਦੇ ਹੁੰਦੇ ਸੀ ਸਾਡੇ ਪਿੰਡ ਦੇ ਵਿੱਚ ਢੱਗਿਆਂ ਨੂੰ, ਦੌੜਾਂ ਕਰਾਉਣੀਆਂ ਅਮੀ ਜੀ। ਫਿਰ ਜਿਹੜੀਆਂ ਜਦੋਂ ਹਲ ਬੰਦੇ ਸੀ ਨਾ ਅਮੀ ਜੀ, ਉਦੋਂ 2-2 4-4 ਗੁਆਂਢੀਆਂ ਨੂੰ ਨਾਲਦਿਆਂ ਨੂੰ ਵੰਗਾਰ ਲੈਣਾ ਕਿ ਵੀ ਤੁਸੀਂ ਵੀ ਆਪਣੇ ਢੱਗੇ ਲੈ ਕੇ ਆਓ, ਫਲਾਣੇ ਦੇ ਹਲ ਬੰਨ ਜਾਣਾ, ਅੱਜ ਉਹਦੇ ਹਲ ਬੰਨ ਜਾਣਾ, ਇਕੱਠਿਆਂ ਨੇ ਰਲ ਕੇ ਅਮੀ ਜੀ। ਦਾਵਤ ਹੁੰਦੀ ਸੀ ਅਮੀ ਜੀ। ਫਿਰ ਅਮੀ ਜੀ ਆਮ ਬੰਦੇ ਨੂੰ ਨਾ ਉਹ ਦਿੰਦੇ ਨਹੀਂ ਸੀਗੇ ਹੈਗੇ ਢੱਗਾ, ਨਾ ਕਹਿੰਦੇ ਸੀ ਫਾਲਾ ਨਾ ਮਾਰ ਲਵੇ। ਉਹ ਤੇ ਢੱਗੇ ਨਹੀਂ ਸੀ ਦਿੰਦੇ ਉਹ। ਹਾਂਜੀ ਉਹ ਕਹਿੰਦੇ ਸੀ ਅਸੀਂ ਢੱਗੇ ਨਹੀਂ ਦੇਣੇ, ਆਪ ਸਾਨੂੰ ਲੈ ਜਾਓ ਜੀ। ਅਸੀਂ ਢੱਗਾ ਬੇਵਾਰਸਾ ਨਹੀਂ ਜਾਣ ਦੇਣਾ, ਸਾਡੇ ਹੱਥ ਦਾ ਢੱਗਾ ਆ, ਅਸੀਂ ਆਪਣੇ ਹੱਥ ਨਾਲ ਚਲਾਵਾਂਗੇ। ਆਹੋ ਕਹਿਣਾ ਉਹਨੂੰ ਦਿੱਤਾ ਸੀ, ਉਹਨਾਂ ਦੇ ਮੁੰਡੇ ਨੂੰ ਸਿਆਣੇ ਨੂੰ ਦੇ ਦਿੰਦੇ ਹੁੰਦੇ ਸੀ। ਉਹ ਕਹਿੰਦੇ ਹੁੰਦੇ ਸੀ ਸ਼ੋਰ ਛੱਪੇ ਨੂੰ ਜਵਾਨ ਨੂੰ ਨਹੀਂ ਦੇਣਾ ਹੈਗਾ, ਇਹ ਤੋਰਦੇ ਆ ਤੇ ਕਿਤੇ ਫਾਲਾ ਢੱਗੇ ਦੇ ਖੁਰੀ ਦੇ ਵਿੱਚ ਲੱਗ ਜਾ। ਕਿਤੇ ਤੇਰੇ ਵਰਗਿਆਂ ਨੇ ਢੱਗੇ ਦੇ ਦੇਣੇ, ਤੂੰ ਤਾਂ ਹੈਗਾ ਨਿੱਕਾ ਜਿਹਾ ਸੀਗਾ। ਢੱਗੇ ਗੱਡੇ ਪਰ ਬੈਠਾ ਹੋਣਾ ਤਾਂ ਮੁਸ਼ਕਿਲ ਆ ਦੇਣੀ ਨਾ ਮਾੜੀ ਜਿਹੀ, ਤਾਂ ਉੱਥੋਂ ਬੰਦਿਆਂ ਨੇ ਬੋਲਣ ਲੱਗ ਪੈਣਾ, ਕਹਿਣਾ ਢੱਗਿਆਂ ਦੇ ਸ਼ੂਸ਼ਕ ਨਹੀਂ ਲਾਉਂਦੇ। ਅਮੀ ਸਿਆਣੇ ਬੰਦੇ ਨੇ ਫਿਰ ਗੱਡਾ ਚਲਾਣਾ ਅਮੀ ਜੀ। ਸਿਆਣਿਆਂ ਨੇ ਹੁਣ ਸਾਡੇ ਸੀ ਚਾਚਿਆਂ ਨੇ ਪਿੱਛੇ ਬੈਠਣਾ, ਦਾਦੇ ਸਾਡੇ ਨੇ ਨਾ ਚਾਹੇ ਬਾਬਾ ਨਿਆਜ਼ ਸੀ ਚਾਹੇ ਬਾਬਾ ਸਰਦਾਰ ਸੀ, ਉਹਨਾਂ ਨੇ ਅੱਗੇ ਬੈਠਣਾ। ਬਾਕੀ ਚਾਚੂ ਹੁਣਾਂ ਨੇ ਵੀ, ਚਾਚੇ ਬਾਊ ਹੁਣਾਂ ਨੇ ਵੀ, ਜਾਂ ਚਾਚੂ ਅਨਵਰ ਹੁਣਾਂ ਨੇ ਵੀ, ਜਿਹੜੇ ਸੀ ਉਧਰ ਬਾਬਾ ਤਫੈਲ ਹੁੰਦਾ ਸੀ ਉਹਨਾਂ ਨੇ ਵੀ, ਚਾਚੂ ਅਸਲਮ ਹੁਣਾਂ ਨੇ, ਚਾਚੂ ਅਫਜ਼ਲ ਹੁਣਾਂ ਨੇ ਪਿੱਛੇ ਬੈਠਣਾ, ਬਾਬੇ ਜੀ ਨੂੰ, ਬਾਬਾ ਜੀ ਨੂੰ, ਦਾਦਾ ਜੀ ਨੂੰ ਅੱਗੇ ਬਿਠਾਣਾ ਢੱਗੇ ਉਹਦੇ ਗੱਡੇ ਤੇ। ਢੱਗੇ ਨੂੰ ਆਸਤਾ ਗੱਡੇ ਨੂੰ ਜਾਣ ਦੇਣਾ। ਤੇ ਨਾਲੇ ਹੀ ਅਮੀ ਦਾਦਿਆਂ ਸਾਡਿਆਂ ਨੇ ਏਦਾਂ ਧੋਣਾ ਹਲਾਣੀਆਂ, ਨਾਲੇ ਢੱਗਿਆਂ ਨੇ ਹਲਾਣੀਆਂ, ਰਮਕੇ ਆਰਾਮ ਨਾਲ ਤੁਰੇ ਹੋਏ ਅਮੀ। ਫਿਰ ਜਦੋਂ ਨਾ ਪੁਰਾਣੇ ਵਕਤਾਂ 'ਚ ਕਿਤੇ ਕੱਖ ਲੱਗ ਜਾਂਦਾ
ਸੀ ਜ਼ਹਿਰੀਲਾ ਕੋਈ ਨਾ ਸੱਪ ਸੁੱਪ ਦਾ ਕੋਈ ਜ਼ਹਿਰ ਦਾ, ਮੰਮੀ ਕਹਿੰਦੇ ਸੀ ਹਲਦੀ ਮਿੱਟੀ ਲੈ ਕੇ ਆਓ। ਕਹਿਣਾ ਕਿਸੇ ਨੇਕ ਬੰਦੇ ਦੀ ਹਲਦੀ ਮਿੱਟੀ ਹੋਵੇ। ਬਿਲਕੁਲ ਤੇ ਕਹਿਣਾ ਬਾਬਾ ਸਵਾਨ ਹੁੰਦਾ ਸੀਗਾ, ਭਲਵਾਨਾਂ ਦੇ ਭਲਵਾਨਾਂ ਦਾ ਸਵਾਨ ਹੁੰਦਾ ਸੀਗਾ। ਹਾਂਜੀ ਅੰਮੀ ਜੀ। ਉਹਨੂੰ ਕਹਿਣਾ ਕਿ ਇਹ ਹੈ ਨਾ ਹਲਦੀ, ਇਹਦੇ ਹਲਦੀ ਮਿੱਟੀ ਲਿਆਵੋ। ਬੜਾ ਨੇਕ ਬੰਦਾ ਸੀ, ਬਹੁਤ ਨੇਕ ਬੰਦੇ ਸੀ। ਕਹਿਣਾ ਹਲਦੀ ਮਿੱਟੀ ਉਹਦੀ ਲਾਵੋ ਜਿਹੜਾ ਬੰਦਾ ਇਮਾਨਦਾਰ ਹੋਵੇ। ਤੇ ਜ਼ਿਮੀਂਦਾਰ ਨੇ ਕਦੀ ਕਿਸੇ ਦਾ ਖਾਲਾ ਬੰਨਾ ਨਹੀਂ ਸੀ ਵੱਢਿਆ, ਨਹੀਂ ਬੰਨਦੇ ਸੀ, ਨਹੀਂ ਵੱਢਦੇ ਸੀ, ਇੰਨੇ ਇਮਾਨਦਾਰ ਸੀ ਅੰਮੀ ਜੀ। ਫਿਰ ਪਾਣੀ ਰਲ ਕੇ ਲਾਣਾ ਅੰਮੀ, ਟਿਊਬਲ ਨਹੀਂ ਸੀ ਹੁੰਦੇ ਹੈਗੇ। ਕਹਿਣਾ ਜੇ ਕਿਸੇ ਦਾ ਟਿਊਬਲ ਲੱਗਾ ਨਾ ਹੁਣ ਜੇ ਆ ਕੇ ਤੇ ਅੰਮੀ ਕਹਿਣਾ ਟਿਊਬਲ ਦਾ ਪਾਣੀ ਨਹੀਂ ਲਾਣਾ, ਪੈਲੀ ਖਰਾਬ ਹੋ ਜਾਂਦੀ ਹੈ, ਅੰਮੀ ਖਾਦਾਂ ਨਹੀਂ ਸੀ ਪਾਉਂਦੇ ਹੈਗੇ। ਕਹਿਣਾ ਪਹਾੜਾ ਲੱਗ ਜਾਣਾ ਇਹਨਾਂ ਨੂੰ, ਫਸਲ ਨੇ ਨਾ ਜਿਹੜੀ ਖਾਦ ਵਾ ਖੇਤ ਨੂੰ ਕਮਜ਼ੋਰ ਕਰ ਦਿੰਦੀ ਹੈ। ਢੇਰ ਪਾਣਾ, ਢੇਰ ਦੇ ਵਿੱਚ ਅੰਮੀ ਖੋਤੀਆਂ ਤੇ ਘੋੜਿਆਂ ਦੀਆਂ ਲਿੱਦ ਨਹੀਂ ਹੁੰਦੀ ਸੀਗੀ। ਉਹ ਜਿਹੜਾ ਨਾ ਅੰਮੀ ਕਹਿੰਦੇ ਹੁੰਦੇ ਸੀ ਜਿੱਥੇ ਮੱਝ ਬੰਨੀ ਆ ਨਾ ਤੇ ਉੱਥੇ ਕਹਿੰਦੇ ਸੀ ਖੋਤੀ ਨੂੰ ਜਾਂ ਘੋੜੇ ਨੂੰ ਜਾਂ ਘੋੜੀ ਨੂੰ ਨਹੀਂ ਬੰਨਣਾ ਹੈਗਾ। ਨਹੀਂ ਪੁੱਤ, ਖੋਤੀਆਂ ਖੋਤੇ ਰੱਖਦੇ ਹੀ ਨਹੀਂ ਸੀਗੇ। ਹਾਂਜੀ, ਢੱਗੇ ਜ਼ਿਆਦਾਤਰ ਇਹ ਤਾਂ ਬਾਅਦ ਦੇ ਵਿੱਚ ਆਏ ਆ ਜੀ। ਫਿਰ ਅੰਮੀ ਦੇਖ ਲਓ ਇਹੀ ਗੋਇਆ ਜਿਹੜਾ ਅੰਮੀ ਜੀ ਜਾਨਵਰਾਂ ਦਾ, ਮੱਝਾਂ ਦਾ, ਢੱਗਿਆਂ ਦਾ, ਗਾਈਆਂ ਦਾ, ਅੰਮੀ ਇਹੀ ਉਹ ਘਰਾਂ ਦੇ ਵਿੱਚ ਫੇਰ ਦੇਣਾ। ਹਾਂ ਪੁੱਤ, ਫੇਰਦੇ ਨਹੀਂ ਸੀ ਹੁੰਦੇ। ਹਾਂਜੀ ਅੰਮੀ ਜੀ, ਮਿੱਟੀ ਵਿੱਚ ਰਲਾ ਕੇ ਨਾ ਤੇ ਫਿਰ ਇਹ ਗੋਹਾ ਮਿੱਟੀ ਫੇਰਦੇ ਹੁੰਦੇ। ਅੱਛਾ, ਉਹਨਾਂ ਪੱਕਾ ਹੋ ਜਾਂਦਾ ਸੀ ਅੰਮੀ ਜੀ? ਉਹਦੇ ਨਾਲ ਪੁੱਤ ਇਹ ਆ ਮਿੱਟੀ ਫਿਰ ਕੇ ਨਾ ਤੇ ਉਹ ਜਗ੍ਹਾ ਫਿਰ ਵੀ ਪਾਕ ਹੋ ਜਾਂਦੀ ਸੀ। ਕਹਿਣਾ ਗੋਹਾ ਜਿਹੜਾ ਨਿਰਾ ਹੀ ਗੋਹਾ ਜਿਹੜਾ ਫੇਰਿਆ ਅਸੀਂ ਬਾਹਮਣ ਪੋਚਾ ਫੇਰਨਾ। ਅੱਛਾ, ਯਾਨੀ ਕਿ ਉਹ ਵਿੱਚ ਮਿੱਟੀ ਪਾ ਕੇ ਫਿਰ ਫੇਰਨਾ। ਹਾਂ, ਕਿ ਬੁਰਕੀ ਨਾ ਥੱਲੇ ਡਿੱਗ ਪਵੇ ਤੇ ਅਸੀਂ ਉਹ ਬੁਰਕੀ ਥੱਲੇ ਚੱਕ ਕੇ ਖਾਣੀ ਵੀ ਆ। ਦੇਖ ਲਓ, ਰਿਜ਼ਕ ਥੱਲੇ ਡਿੱਗ ਪਾਵੇ, ਉਹਨੂੰ ਬਿਸਮਿਲ੍ਲਾ ਕਰਕੇ ਝਾੜ ਕੇ ਸਵਾਰ ਕੇ ਫਿਰ ਉਹ ਖਾਣਾ। ਅੰਮੀ ਇਧਰੋਂ ਡੰਗਰ ਲੈ ਕੇ ਨਿਕਲਣਾ, ਇਧਰੋਂ ਬੁੱਢੀਆਂ ਨੇ ਕੜਾਈਆਂ ਸਿਰ ਤੇ ਗੋਹੇ ਦੀਆਂ ਚੱਕਣੀਆਂ ਤੇ ਅੰਮੀ ਜਾ ਕੇ ਤੇ ਗੀਰੇ ਬਣਾਣੇ, ਪਾਥੀਆਂ ਪੱਥਣੀਆਂ, ਗੀਰੇ ਹੁੰਦੇ ਸੀਗੇ, ਆਹ ਫਲਾਨੀ ਦਾ ਗੀਰਾ, ਉਹਦਾ ਗੀਰਾ, ਉਹ ਗੀਰੇ ਦੀ ਮਾਲਕ, ਉਹਦਾ ਗੀਰਾ ਬਹੁਤ ਵੱਡਾ ਹੈ। ਪਾਥੀਆਂ ਐਡੀਆਂ ਐਡੀਆਂ ਸੋਹਣੀਆਂ, ਟੱਕਰੇ ਐਡੇ ਐਡੇ ਸੋਹਣੇ, ਉਹ ਸਿਆਲਾਂ ਵਾਸਤੇ ਰੱਖ ਲੈਣੇ। ਕਹਿਣਾ ਸਿਆਲਾਂ ਨੂੰ ਨਾ ਫਿਰ ਸਾਨੂੰ ਆਰਾਮ ਹੋਊਗਾ, ਦੁੱਧ ਥੱਲੇ ਅਸੀਂ ਦੁੱਧ ਕਾਢਨਾ ਹੁੰਦਾ। ਅੰਮੀ ਦੇਖ ਲਓ, ਉਦੋਂ ਅੱਗਾਂ ਬਾਲਣੀਆਂ, ਪਹਿਲੇ ਤੇ ਗੋਟਾ ਫੜ ਕੇ ਨਾ ਕਿਸੇ ਦੇ ਘਰੋਂ ਅੱਗ ਲੈਣ ਜਾਣਾ। ਫਿਰ ਉਹ ਜਿਹੜੇ 2 ਕੋਲੇ ਹੋਣੇ ਉਹ ਰੱਖ ਦੇਣੇ ਗੋਟੇ ਭੰਨ ਕੇ ਵਿੱਚ, ਉਹ ਕੀ ਕਹਿੰਦੇ ਹੁੰਦੇ ਆ, ਸੁਲਗਦੇ ਰਹਿਣੇ, ਧੂੰਆਂ ਨਿਕਲਦਾ ਰਹਿਣਾ ਤੇ ਹਰ ਘਰ ਦੇ ਵਿੱਚੋਂ ਧੂੰਆਂ ਨਿਕਲਦਾ ਸੀਗਾ। ਲੋਕੀ ਖੁਸ਼ ਹੁੰਦੇ ਸੀਗੇ, ਯਾਰ ਕੋਈ ਨੀ ਇਹਨਾਂ ਦੇ ਕਹਿਣਾ, ਜੇ ਕਿਸੇ ਬੱਚੇ ਨੇ ਕਹਿਣਾ ਅੰਮੀ ਧੂੰਆਂ ਪੈਂਦਾ ਅੱਖਾਂ 'ਚ, ਉਹਨੇ ਕਹਿਣਾ ਬਹਿ ਜਾ ਤੂੰ, ਐਡਾ ਵੱਡਾ, ਫਿਰ ਕੀ ਹੋਇਆ? ਇਸ ਸਮੇਂ ਨਾ ਮੱਛਰ ਉੱਡਦਾ ਅੰਮੀ, ਧੂੰਆਂ ਉਹ ਕੁਛ ਕਹਿੰਦਾ ਹੀ ਕੋਈ ਨਹੀਂ। ਅੰਮੀ ਹੁਣ ਤਾਂ ਸਿਲੰਡਰ ਆ ਗਏ, ਇਹਨਾਂ ਔਰਤਾਂ ਨੂੰ ਕੀ ਪਤਾ ਕਿ ਉਹ ਸਿਲੰਡਰਾਂ ਵਾਲੀਆਂ ਨੂੰ ਕਿ ਉਹ ਕਿੱਦਾਂ ਲੱਕੜੀਆਂ ਦੇ ਵਿੱਚ ਤੇ ਗੋਹਿਆਂ ਦੇ ਅੱਗ ਬਾਲਣੀ ਅੰਮੀ ਜੀ। ਤੇ ਬੜਾ ਅੱਛਾ ਵਕਤ ਸੀਗਾ। ਸਿਲੰਡਰਾਂ ਦੇ ਵੀ ਪਕਾਉਣੀ ਹੁਣ ਰੋਟੀ ਔਖੀ ਹੋਈ ਆ ਅੰਮੀ ਜੀ। ਤੇ ਔਰਤਾਂ ਨੇ ਦੇਖ ਲਓ ਅੰਮੀ ਜੀ, ਸੁਬਹ ਉੱਠ ਕੇ ਬੱਚੇ ਵੀ ਆਪਣੇ ਤਿਆਰ ਕਰਕੇ ਸਕੂਲੇ ਭੇਜਣੇ, ਆਪ ਵੀ ਰੋਟੀ ਖਾਣੀ, ਸੁਬਹ ਪਰਾਠੇ ਸ਼ਰਾਠੇ ਜੋ ਵੀ ਹੋਣੇ, ਆਪਣੇ ਬੰਦਿਆਂ ਨੂੰ ਵੀ ਤੋਰਨਾ, ਫਿਰ 11-12 ਵਜੇ ਫਿਰ ਲੈ ਕੇ ਦਵਾ ਦਵ ਰੋਟੀ ਪਹੁੰਚ ਜਾਣਾ ਉੱਥੇ। ਠੰਡੀ ਲੱਸੀ ਅੰਮੀ, ਆਏ ਹਾਏ ਚਾਟੀ ਦੀ ਲੱਸੀ ਅੰਮੀ ਜੀ, ਉੱਥੇ ਠੰਡੇ ਪਾਣੀ ਦਾ ਘੜਾ ਹੋਣਾ ਅੰਮੀ ਜੀ। ਔਰਤਾਂ ਨੇ ਬਾਲਟੀ ਰੱਖੀ ਹੋਣੀ, ਬਾਲਟੀ ਦੇ ਵਿੱਚ ਲੱਸੀ ਹੋਵੇ ਜਾਂ ਕਿਸੇ ਉਹ ਗੜਵੇ ਦੇ ਵਿੱਚ ਹੋਵੇ ਅੰਮੀ, ਉੱਤੇ ਰੋਟੀਆਂ ਦਾ ਛਾਬਾ ਹੋਣਾ, ਆਏ ਹਾਏ ਚੰਗੇ ਰੋਟੀਆਂ ਦੀ ਅੰਮੀ, ਅੱਲੋ ਬੱਲੀ, ਯਾਨੀ ਕਿ ਹੱਥ ਨਾਲ ਨਹੀਂ ਫੜਨੀਆਂ ਤੇ ਤੁਰੀਆਂ ਜਾ ਰਹੀਆਂ ਸਪੀਡ ਦੇ ਛੱਡ ਕੇ ਬਾਹਾਂ ਜਿਹੜੀਆਂ। ਆਏ ਫਿਰ ਅੰਮੀ ਉੱਥੇ ਜਾ ਕੇ ਜਿੱਥੇ ਡੰਗਰ ਡੇਰੇ ਬੰਨੇ ਹੋਣੇ ਉਹਨਾਂ ਦੀ ਵੀ ਸਫਾਈ ਕਰਨੀ, ਝਾੜੂ ਮਾਰਨਾ, ਪਾਥੀਆਂ ਪੱਥਣੀਆਂ, ਫਿਰ ਘਰ ਆ ਜਾਣਾ, ਫਿਰ ਆ ਕੇ ਸਾਲਨ ਰੋਟੀ, ਫਿਰ ਸਾਰਾ ਕੁਝ ਬਣਾਉਣਾ। ਕੱਪੜੇ ਵੀ ਪਏ ਆ, ਉਹ ਪੁੱਤ ਸਾਬਣ ਨਹੀਂ ਸੀ ਲਾਉਂਦੀਆਂ, ਹੁਣ ਤਾਂ ਸਰਫਾਂ। ਅੰਮੀ ਖਾਲਿਆਂ ਤੇ ਜਾ ਕੇ ਖਾਲੇ ਦੇ ਪਾਣੀ ਦੇ ਕੱਪੜੇ ਧੋਣੇ, ਸੋਡਾ ਹੁੰਦਾ ਸੀ, ਸੋਡਾ ਸਰਫ ਵਰਗਾ ਸੋਡਾ ਗਰਮ ਕਰਕੇ ਪਾਣੀ ਨਾਲ ਵਿੱਚ ਕੱਪੜੇ ਭੇਂਦੇ ਨੇ ਅੰਮੀ ਜੀ। ਫਿਰ ਉਹ ਦੇਖੋ ਕਿ ਥਾਪੀਆਂ ਦੇ ਨਾਲ ਸਾਰੀਆਂ ਪਿੰਡ ਦੀਆਂ ਬੁੱਢੀਆਂ ਨੇ ਖਾਲਾ ਚੱਲਣ ਡਿਆ ਤੇ ਕੁੱਟਣ ਡਈਆਂ ਆ ਕੱਪੜਿਆਂ ਨੂੰ, ਉਹ ਪੱਕੇ ਖਾਲੇ ਤੇ ਰੱਖ ਕੇ ਛਾਪਰ ਥੱਲੇ ਵਿਛਾਏ ਹੋਣੇ, ਮਲ ਕੇ ਕੱਪੜੇ ਧੋਈ ਜਾਣੇ, ਉਹਨਾਂ ਨੇ ਥਾਪੜੀਆਂ ਦੇ ਨਾਲ ਕੁੱਟੀ ਜਾਣੇ ਤੇ ਪਾਣੀ ਪਾਈ ਜਾਣਾ। ਲਓ ਜੀ ਦੋਸਤੋ, ਇਹ ਸਾਡੀ ਸਕਾਫਤ, ਇਹ ਸਾਡਾ ਵਿਰਸਾ, ਇਹ ਸਾਡਾ ਭਾਈਚਾਰਾ, ਭੈਣ ਭਰਾਵਾਂ ਨੇ ਇਕੱਠਿਆਂ ਨੇ ਸਾਰਿਆਂ ਨੇ ਇੱਕ ਦੂਸਰੇ ਦਾ ਖਿਆਲ ਕਰਨਾ, ਕੋਈ ਬਰਾਦਰੀ ਨਹੀਂ, ਸਾਰੇ ਜੱਟ ਗੁੱਜਰ ਰਾਈ ਰਾਣੇ ਰਾਜਪੂਤ ਸਾਰੇ ਇੱਕ ਦੂਸਰੇ ਨੂੰ ਸਕੇ ਭਰਾਵਾਂ ਤੋਂ ਵੱਧ ਖਿਆਲ ਕਰਦੇ ਸੀ। ਸਾਨੂੰ ਸੁਣਾਈ ਆ ਗੱਲ ਕਿ ਪਹਿਲਾਂ ਆਪ
ਜਿਹੜੀ ਪਹਿਲੇ ਸਿਆਣੇ ਹੁੰਦੇ ਸੀ ਇਸ ਤਰੀਕੇ ਨਾਲ ਜ਼ਿੰਦਗੀ ਗੁਜ਼ਰਦੀ ਸੀ। ਤਾਂ ਆਪਣੇ ਬੱਚਿਆਂ ਨੂੰ ਇਹ ਸਾਰਾ ਆਪਣਾ ਸਕਾਫਤ ਆਪਣਾ ਵਿਰਸਾ ਲਾਜ਼ਮੀ ਸੁਣਾਉਣਾ। ਤੇ ਸਾਡੀ ਵੀਡੀਓਜ਼ ਨੂੰ ਲਾਈਕ ਕਮੈਂਟ ਸ਼ੇਅਰ ਫੋਲੋ ਜ਼ਰੂਰ ਕਰਿਆ ਕਰੋ। ਸਾਨੂੰ ਨਾ ਜ਼ਰਾ ਹੌਸਲਾ ਹੋ ਜਾਂਦਾ ਕਿ ਯਾਰ ਸਾਡੀਆਂ ਵੀਡੀਓ ਵੀ ਲੋਕ ਪਸੰਦ ਕਰਦੇ ਆ।